ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਰਾਓ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਭਾਰਤ ਮਹਾਨ ਦੇ 100 ਇੰਟਰਸਟਿੰਗ ਵਨ ਲਾਈਨਰਸ ਜੀ ਵੀ ਅਸੀਂ ਕਵਰ ਕਰ ਚੁੱਕੇ ਹਾਂ। ਹਾਲਾਂਕਿ ਇਹਨਾਂ 'ਚੋਂ ਕੁਝ ਥੋੜ੍ਹੇ ਜਿਹੇ ਮੈਨੂੰ ਥੋੜ੍ਹੀ ਰਿਲੈਕਟੈਂਸ ਵੀ ਹੁੰਦੀ ਹੈ ਕਿ ਵੀ ਅਸੀਂ ਡਿਸਕਸ ਕਹੀਏ ਜਾਂ ਨਾ, ਜੀ ਪਰ ਕਿਉਂਕਿ ਹੁਣ ਅਸੀਂ ਟੋਟੋ ਸ਼ੁਰੂ ਕੀਤੇ ਨੇ ਤਾਂ ਕੋਈ ਇਹ ਵੀ ਕਹੇਗਾ ਕਿ ਜੀ ਜਿਹੜੇ ਕੋਈ ਸਾਡੀ ਜਿਹੜੇ ਉਹ ਸੀ ਸਿਫਤ ਵਾਲੇ ਵਿੱਚੋਂ ਕੱਢ ਦਿੱਤੇ। ਜੀ ਸੋ ਜਿਹੜੀ ਇਹਦੀ 3rd ਇੰਸਟਾਲਮੈਂਟ ਪੜ੍ਹ ਰਹੇ ਹਾਂ ਔਰ ਮੈਨੂੰ ਹੈਰਾਨੀ ਹਾਲਾਂ ਜਦੋਂ ਮੈਂ ਸ਼ੁਰੂ ਕੀਤਾ ਮੈਂ ਕਿਹਾ ਐਵੇਂ ਵੇਸਟ ਆਫ ਟਾਈਮ ਹੀ ਨਾ ਲੱਗੇ ਜੀ, ਪਰ ਬਹੁਤ ਸਾਰਿਆਂ ਨੇ ਇਹ ਕਿਹਾ ਕਿ ਜੀ ਜਿਹੜੀ ਗੱਲ ਕਈ ਵਾਰੀ ਇਹਨਾਂ ਵਨ ਲਾਈਨਰਸ 'ਚ ਹੈ ਉਹਦੇ ਲਈ ਲੰਬੀ ਕਿਤਾਬ ਪੜ੍ਹਨ ਦੀ ਲੋੜ ਹੀ ਨਹੀਂ ਹੁੰਦੀ, ਵੀ ਗੱਲਾਂ ਬੜੀਆਂ ਪਤੇ ਦੀਆਂ ਕੀਤੀਆਂ। ਕਿਨੇ ਬਹਿ ਕੇ ਲਿਖਿਆ? ਮੈਂ ਕਿਹਾ ਜੀ ਇਹ ਤਾਂ ਮੈਨੂੰ ਨਹੀਂ ਪਤਾ, ਕਿਤੇ ਘੁੰਮਦੇ ਘੁਮਾਉਂਦੇ ਆ ਗਏ, ਪਰ ਮੈਨੂੰ ਵੀ ਦਿਲਚਸਪ ਲੱਗੇ। ਸੋ ਇਹਦਾ ਜਿਹੜਾ 21st ਹੈ ਦਾ ABC ਆਫ ਵਾਟ ਸੈਲਸ ਇਨ ਇੰਡੀਆ, ਐਸਟ੍ਰੋਲੋਜੀ, ਬਾਲੀਵੁੱਡ ਐਂਡ ਕ੍ਰਿਕਟ। ਉਹਨੇ ਕਿਹਾ ਇਹ ਹੀ ਹੈ ਇੰਡੀਆ 'ਚ ਕੀ ਵਿਕਦਾ, ABC ਕਿ ਐਸਟ੍ਰੋਲੋਜੀ, ਜੋਤਿਸ਼। ਕੋਈ ਅਖਬਾਰ ਚੁੱਕ ਲਓ, ਹਿੰਦੀ, ਪੰਜਾਬੀ, ਅੰਗਰੇਜ਼ੀ, ਉਰਦੂ ਜਿਹੜੀ ਵੀ ਹੈ, ਉਹਦੇ ਜਿਹੜਾ ਅਖਬਾਰ ਵੀ ਲੈਂਦਾ ਸਭ ਤੋਂ ਪਹਿਲਾਂ ਜਾ ਕੇ ਉਸ ਪੇਜ ਤੇ ਜਾਂਦਾ ਵੀ ਇਹ ਗ੍ਰਹਿ, ਉਹ ਵੀ ਕਹੇਗਾ ਵੀ ਅੱਜ ਪੈਸੇ ਮਿਲेंगे, ਦਿਨ ਬੜਾ ਅੱਛਾ ਇਹ ਹੋਏਗਾ, ਭਾਵੇਂ ਸ਼ਾਮ ਨੂੰ ਜੇਬ ਕੱਟੀ ਹੋਏ। ਫਿਰ ਕਹਿੰਦਾ ਇਹ ਪੁੱਠਾ ਪੈ ਗਿਆ ਕੰਮ, ਜੋਤਸ਼ੀ ਕੋਲ ਜਾਓਗੇ, ਗਰੋਹ ਦਾ ਪਹਿਲਾਂ ਇਲਾਜ ਕਰਾਓ ਵੀ ਇਹ ਕੀ ਹੋ ਰਿਹਾ ਜੀ। ਦੂਸਰਾ ਬਾਲੀਵੁੱਡ, ਉਹੀ ਹੈ, ਉਹੀ ਕਹਾਣੀ ਹੈ, ਉਹੀ ਘਿਸਿਆ ਪਿੱਟਿਆ ਜਿਹਾ ਕੰਮ, ਉਹੀ ਜਿਹੜਾ ਚੱਲ ਰਿਹਾ। ਪਰ ਉੱਥੇ ਤੁਸੀਂ ਦੇਖੋ ਜਿਹੜਾ ਵੀ ਡਿਸਕਸ਼ਨ ਤੁਸੀਂ, ਮੈਂ ਕਈ ਵਾਰੀ ਦੇਖਦਾ ਈਵਨ ਯੰਗਰਸ ਵੀ ਜਿਨ੍ਹਾਂ ਨੂੰ ਹੁਣ ਕਹਿੰਦੇ ਨੇ ਜੀ ਨਵੀਂ ਜਨਰੇਸ਼ਨ, ਸੌਫਟਵੇਅਰ, ਦੂਜੇ ਤੀਜੇ, ਤੁਸੀਂ ਬਾਲੀਵੁੱਡ ਦੀ ਕੋਈ ਡਿਸਕਸ਼ਨ ਛੋਹ ਲਓ ਭਾਵੇਂ ਨੈਗੇਟਿਵ ਤੋਂ ਹੀ, ਉਹ ਤੁਹਾਨੂੰ ਉਹ ਨੇਮ ਡ੍ਰੌਪਿੰਗ ਇਵੇਂ ਕਰਨਗੇ ਜਿਵੇਂ ਉਹ ਅਧਿਆਤਮ ਦੇ ਕੋਈ ਸੁਣਾ ਰਹੇ ਨੇ, ਸ਼ਬਦ ਪੜ੍ਹ ਰਹੇ ਨੇ ਸਿੱਖਾਂ ਦੇ ਬਾਰੇ। ਪਰ ਤੁਸੀਂ ਇਹ ਧਰਮ, ਫਿਲਾਸਫੀ, ਗੰਭੀਰ ਕੋਈ ਗੱਲ ਕਰੋਗੇ ਸਭ ਕੁਝ ਗਾਇਬ ਹੁੰਦਾ। ਤੇ ਤੀਸਰੀ ਗੱਲ ਉਹਨਾਂ ਨੇ ਕਹੀ ਕ੍ਰਿਕਟ। ਹੁਣ ਆ ਕ੍ਰਿਕਟ ਆਸਟ੍ਰੇਲੀਆ 'ਚ ਦੇਖ ਲਓ, ਅੱਜ ਕਈਆਂ ਨੇ ਅੱਖਾਂ ਮਲਦੇ ਉੱਠੇ ਗਏ ਜੀ, ਮੈਚ ਦੇਖਦੇ ਰਹੇ ਰਾਤ, ਦੇਖ ਤੁਸੀਂ ਵੀ ਦੇਖਿਆ ਹੋਣਾ ਹਾਂਜੀ। ਸੋ ਜਿੱਥੇ ਦੇਖੋਗੇ ਜੀ ਉਹ ਹੋ ਗਿਆ, ਫਿਰ ਲੱਗ ਗਏ ਝੰਡੇ, ਇੰਡੀਆ ਪਾਕਿਸਤਾਨ ਅਸੀਂ ਜਿੱਤ ਗਏ ਫਲਾਣਾ। ਉਹ ਦੋ ਗਰੀਬ ਮੁਲਕ, ਤੁਸੀਂ 40% ਤੋਂ ਜ਼ਿਆਦਾ ਲੋਕ ਤੁਹਾਡੇ ਬਿਲੋ ਦਾ ਪਾਵਰਟੀ ਲਾਈਨ। ਇਹ ਗੋਰਿਆਂ ਦੀ ਖੇਡ, ਜਿਹੜੇ ਉੱਥੇ ਲਾਰਡ ਇੰਗਲੈਂਡ ਦੇ ਦੁਨੀਆ ਭਰ 'ਚ ਰਾਜ ਕਰਦੇ ਸੀ, 5-5 ਦਿਨ ਕ੍ਰਿਕਟ, ਜਿਹੜਾ ਚੀਨ ਨੇ ਨਾ ਵੜਨ ਦਿੱਤਾ ਕ੍ਰਿਕਟ ਲੰਬਾ ਵਕਤ, ਰਸ਼ੀਆ ਨੇ ਨਹੀਂ ਵੜਨ ਦਿੱਤਾ। ਉਹਦਾ ਰੀਜ਼ਨ ਹੀ ਇਹ ਸੀ ਕਿ ਇਹ ਤਾਂ ਉਹਨਾਂ ਕੋਲ ਤਾਂ ਇੰਨਾ ਕੁ ਲੁੱਟਮਾਰ ਦਾ ਪੈਸਾ ਸੀ, ਸਾਰੇ ਪਾਸਿਓਂ ਆਇਆ, ਉਹਨਾਂ ਦਾ ਦਿਨ ਨਹੀਂ ਸੀ ਬੀਤਦਾ ਕੀ ਕਰਨ। ਇੱਦਾਂ ਦੀਆਂ ਖੇਡਾਂ ਉਹਨਾਂ ਨੇ ਸ਼ੁਰੂ, ਗੁਲਾਮੀ ਆਪਣੀ ਦਿਆ। ਹੁਣ ਕਹਿਣਗੇ ਦੇਖੋ ਜੀ ਇੰਡੀਆ ਦੀ ਟੀਮ ਹੁਣ ਇਹ ਪਹਿਲਾਂ ਜਿੱਤ ਲਿਆ ਉਹਨਾਂ ਨੇ, ਵਰਲਡ ਕੱਪ ਜਿੱਤ ਕੇ ਇੰਨੀ ਵਾਰੀ ਅਸੀਂ ਫਲਾਣਾ, ਤੇ ਵੀ ਉਹ ਹੱਸਦੇ ਨੇ ਉਹ ਲੋਕ ਕਿ ਵੀ ਅਸੀਂ ਇਹ ਤੁਹਾਨੂੰ ਆਹ ਦੇ ਆਏ ਹਾਂ ਐਡਿਕਸ਼ਨ, ਉੱਤੇ ਕੰਮ ਕਰੀ ਜਾਓ। ਉਹੀ ਹਾਲ ਹੈ। ਔਰ ਇਹਦੇ ਥੱਲੇ ਉਹਨਾਂ ਨੇ ਜਿਹੜੀਆਂ ਕਾਮਨ ਸਪੋਰਟਸ ਸੀ, ਆਮ ਲੋਕਾਂ ਦੀਆਂ ਜਿਹੜੀਆਂ ਖੇਡਾਂ ਸੀ, ਜਿਹੜੀਆਂ ਤੰਦਰੁਸਤੀ, ਚੀਪ, ਹਰ ਇੱਕ ਨੂੰ ਜਿਹੜਾ ਆ ਉਹ, ਹੁਣ ਉਹਦੇ 'ਤੇ ਫਿਰ ਅੱਗੋਂ ਇਨਾਮ ਰੱਖੇ ਹੋਏ ਨੇ ਜੀ। ਯੁਵਰਾਜ ਸਿੰਘ 50 ਕਰੋੜ 'ਚ ਵਿਕ ਗਿਆ, ਫਲਾਣਾ ਇੰਨੇ 'ਚ ਵਿਕਿਆ। ਉਹਨਾਂ ਦੀਆਂ ਫਿਰ ਬੋਲੀ ਲੱਗ ਰਹੀ। ਅੱਗੇ ਤਾਂ ਸੁਣਦੇ ਸੀ ਵੀ ਬੋਲੀ ਉੱਥੇ ਕੋਈ ਹੋਰ ਚੀਜ਼ਾਂ ਦੀ, ਸਬਜ਼ੀਆਂ ਦਾ ਲੱਗਾ ਸਟਾਕ, ਉਹਦੀ ਲੱਗਦੀ ਸੀ ਜਾਂ ਕੋਈ ਹੋਰ ਲੱਗਦਾ ਸੀ। ਹੁਣ ਇਹ ਸਾਰੇ ਨੇ ਬਿਲਕੁਲ ਠੀਕ ਕਿਹਾ ਵੀ ਇਹ ABC, ਇਹ ਐਸਟ੍ਰੋਲੋਜੀ, ਬਾਲੀਵੁੱਡ, ਕ੍ਰਿਕਟ, ਆਹੀ ਦੈਟ ਇਜ਼ ਵਾਟ ਇਜ਼ ਇੰਡੀਆ। Next, the only country where those who apply on merit are termed others. ਤੁਸੀਂ ਫਾਰਮ ਭਰਦੇ ਹੋ, ਉਹਦੇ 'ਚ ਹੁੰਦਾ ਫॉर ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸ, ਅਦਰ ਬੈਕਵਰਡ ਕਲਾਸ। ਵੀ ਸਾਰੀਆਂ ਰਿਜ਼ਰਵੇਸ਼ਨ ਤੋਂ ਬਾਅਦ ਜਿਹੜੇ ਬਾਕੀ ਮੈਰਿਟ ਵਾਲੇ ਨੇ ਉਹਨਾਂ ਦਾ ਹੁੰਦਾ ਐਂਡ ਅਦਰਸ। ਉਹਨਾਂ ਦਾ ਵੀ ਇੱਥੇ ਬਾਕੀ ਅਦਰਸ ਨੇ, ਬਾਕੀ ਹੋਰ ਸਭ ਰਿਜ਼ਰਵ ਹੀ ਨੇ ਜੀ। ਇਨ ਇੰਡੀਆ ਵੇਅਰ ਦੇਰ ਇਜ਼ ਏ ਵਿਲ ਦੇਰ ਆਰ ਰਿਲੇਟਿਵਸ। ਵਿਲ ਲਿਖੀਏ ਹਾਂ, ਨਹੀਂ ਤਾਂ ਵੈਸੇ ਹੁੰਦਾ where there is a will there is a way, where there is a will there are relatives ਜੀ। In India it is okay to piss in public but not kiss। ਹੁਣ ਇਹ ਵੀ ਤੁਸੀਂ ਉਹ ਦੇਖੋ, ਕਦੇ ਕਈ ਵਾਰੀ ਇਹ ਸਾਡੇ ਜ਼ਮਾਨੇ 'ਚ ਵੀ ਹੁੰਦਾ ਸੀ ਜੀ, ਬਾਹਰਲਾ ਕੋਈ ਆਇਆ, ਉਹਨੇ ਇੰਡੀਆ ਘੁੰਮਿਆ, ਉਹਨੂੰ ਬਾਅਦ 'ਚ ਉਹਨੇ ਡਾਇਰੀ ਦਿੱਤੀ ਕਿ ਜੀ ਇੰਡੀਆ ਦਾ ਕੀ ਇੰਪ੍ਰੈਸ਼ਨ ਹੈ ਜ਼ਰਾ, ਤਾਂ ਉਹਨੇ ਕਿਸੇ ਨੇ ਲਿਖਿਆ ਕਿ ਇੰਡੀਆ ਇਜ਼ ਏ ਬਿਗ ਪਬਲਿਕ ਟੋਇਲਟ। ਔਰ ਉੱਥੇ ਭਾਵੇਂ ਉਹ ਕੰਧ ਤੇ ਲਿਖਿਆ ਹੁੰਦਾ ਦੇਖੋ ਕੁੱਤਾ ਮੂਤ ਰਿਹਾ ਹੈ, ਉਹਦੇ ਥੱਲੇ ਖਲੋਤੇ ਹੁੰਦੇ ਨੇ ਚਾਰ ਚਫੇਰੇ ਜਿਹੜਾ। ਔਰ ਇਹਦੇ ਬਾਵਜੂਦ ਹੁਣ ਕਿਹਾ ਮੋਦੀ ਨੇ ਜੀ ਸਫਾਈ, ਉਹ ਕਿੱਥੇ ਝਾੜੂ ਹੀ ਗਾਇਬ ਹੋ ਗਏ। ਪਹਿਲਾਂ ਉਹ ਸਫਾਈ ਅਭਿਆਨ ਦੇ ਥੱਲੇ ਝਾੜੂ ਮਹਿੰਗੇ ਮੋਦੀ ਨੇ ਕੀਤੇ, ਤੇ ਹੁਣ ਉਹ ਆਮ ਆਦਮੀ ਪਾਰਟੀ ਜਿਹੜੀ ਹੈ, ਉਹ ਮੈਂ ਪੜ੍ਹ ਰਿਹਾ ਸੀ ਕਿ ਝਾੜੂਆਂ ਦੀ ਕੀਮਤ 3 ਗੁਣਾ ਵੱਧ ਗਈ। ਲੋਕ ਝਾੜੂ ਲੱਭਣੇ, ਸਭ ਨੇ ਘਰ ਦੇ ਬਾਹਰ ਵੀ ਝਾੜੂ ਬੰਨੇ ਦੱਸਣ ਦੇ ਲਈ, ਲੇਕਿਨ ਉਹ ਸਾਰੀ ਪਬਲਿਕ ਟੋਇਲਟ ਜਿਹੜੀ ਹੈ ਉਹ ਬਣਾਈ ਹੋਈ ਹੈ। India is my country, a wonderful nation
where daughters are neither safe inside womb nor outside. ਇਹ ਇਹਦੇ ਚ ਅਸੀਂ ਵੀ ਮਾਫ ਜਿਹੜਾ ਹੈ, ਆਪਣੇ ਆਪ ਨੂੰ ਅਸੀਂ ਜਿਹੜੇ ਪ੍ਰਾਊਡ ਸਿੱਖ ਕਹਿੰਦੇ ਹਾਂ, ਅਸੀਂ ਵੀ ਇਸ ਗੁਨਾਹ ਤੋਂ ਜਿਹੜੇ ਆ ਉਹ ਬਖਸ਼ੇ ਨਹੀਂ ਜਾ ਸਕਦੇ ਜੀ ਕਿ ਵੀ ਹਿੰਦੁਸਤਾਨ ਇੱਕ ਵੰਡਰਫੁਲ ਦੇਸ਼ ਜਿੱਥੇ ਨਾ ਤਾਂ ਬੱਚੀਆਂ ਕੁੱਖ ਦੇ ਵਿੱਚ ਸੁਰੱਖਿਅਤ ਨੇ, ਮੁੰਡਾ ਹੋਵੇਗਾ ਕਿ ਕੁੜੀ, ਜੀ ਜੀ ਸੈਕਸ ਡਿਟਰਮੀਨੇਸ਼ਨ ਟੈਸਟ ਦੇ ਥੱਲੇ ਐਬੋਰਸ਼ਨਸ, ਨੌਰ ਆਊਟਸਾਈਡ, ਨਾ ਹੀ ਵੂਮ ਤੋਂ ਬਾਹਰ ਨੇ। ਆ ਜੀ। ਹੁਣ ਆ ਗਈ ਆਮ ਆਦਮੀ ਪਾਰਟੀ ਵੀ ਦਿੱਲੀ 'ਚ, ਅਸੀਂ ਸਭ ਸਿਕਿਉਰ ਕਰ ਦਿਆਂਗੇ, CCTV ਕੈਮਰੇ ਲੱਗਣਗੇ, ਚਲੋ ਕਰੇਗਾ ਵੀ ਇਹ ਟਾਈਮ। ਕੱਲ ਦੀ ਖਬਰ ਹੀ ਸੀ, ਉਹੀ ਕਹਾਣੀ ਜਿਹੜੀ ਹੈ ਰੇਪ ਦੀ, ਔਰ ਦੂਜੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕੋਈ ਥਾਂ ਐਸੀ ਨਹੀਂ ਹੈ ਭਾਰਤ ਦੇ ਵਿੱਚ। ਔਰ ਇਹ ਵੀ ਬਹੁਤ ਇਹ ਰਿਪੋਰਟਡ ਕੇਸ ਨੇ, ਜਿਹੜੇ ਅਨਰਿਪੋਰਟਡ ਜਾਂਦੇ ਨੇ ਉਹਨਾਂ ਦਾ ਹਿਸਾਬ ਹੀ ਨਹੀਂ। ਜੀ India will reveal to you the places in your heart that must be purified. ਹੁਣ ਇਹਦਾ ਹੁਣ ਪਤਾ ਨਹੀਂ ਲਿਖਣ ਵਾਲੇ ਦਾ ਕੀ ਮਤਲਬ ਹੈ, ਲੇਕਿਨ ਇਹਨੂੰ ਹੋ ਸਕਦਾ ਹੈ ਗ੍ਰਹਿ ਚਾਲ ਨਾਲ ਵਾਲੀ ਗੱਲ ਨੂੰ ਕੋਈ ਕਹੇ, ਜਾਂ ਉੱਥੇ ਜਿਹੜੇ ਡਾਕਟਰ ਨੇ, ਸਰਜਨ ਨੇ, ਉਹਨਾਂ 'ਚ ਵੀ ਅੱਜ ਕੱਲ੍ਹ ਕਾਫੀ ਇਸ ਕਿਸਮ ਦਾ ਟ੍ਰੈਂਡ ਹੈ ਕਿ ਵੀ ਉਹ ਤੁਹਾਡਾ ਕਰਕੇ ਜਿਹੜਾ ਵੀ ਹੈ ਟੈਸਟ ਟੀਕੇ ਜੀ ਇਹ ਉਹ ਬਾਹਰ ਆਉਣਗੇ, ਉਹਨੂੰ ਕਹਾਂਗੇ ਉਹ ਦਿਲ ਇੱਧਰੋਂ ਵੀ ਟੁੱਕਿਆ, ਇੱਧਰੋਂ ਵੀ ਭਰਿਆ, ਉੱਧਰੋਂ ਵੀ ਹੈ। ਜੇ ਤੁਸੀਂ ਅਮਰੀਕਾ ਵਾਲਾ ਸਟੈਂਟ ਪਵਾਉਣਾ ਹੈ ਤੇ ਉਹ 2 ਲੱਖ ਦਾ ਹੈ, ਜੇ ਤੁਸੀਂ ਉਹ ਪਤਾ ਨਹੀਂ ਇਟਲੀ ਵਾਲਾ ਹੈ ਉਹ 1.5 ਲੱਖ ਦਾ ਹੈ, ਹਿੰਦੁਸਤਾਨ ਵਾਲਾ 70,000 ਦਾ ਹੈ। ਕਹਿੰਦੇ ਉਹ ਫਿਰ ਇੱਕ ਪਾਉਂਦੇ ਬੰਦ ਕਹਿਣਗੇ ਨਹੀਂ ਜੀ ਨਹੀਂ 2 ਹੋਰ ਪਾਉਣੇ ਨੇ, ਨਹੀਂ ਫਿਰ ਸਾਰਾ ਹਾਰਟ ਸਾਫ਼ ਹੋ ਜਾਏਗਾ ਸ਼ਾਇਦ ਇਸ ਕੰਟੈਕਸਟ 'ਚ, ਪਰ ਮੈਂ ਸ਼ਾਇਦ ਇਹਨੂੰ ਪ੍ਰੋਪਰਲੀ ਸਮਝ ਨਹੀਂ ਸਕਿਆ। ਜੀ Next है, be as intellectual as you like about it, but India is brilliantly mad, and if you want to love it, you have to hate it first. ਇਹ ਚਲੋ intellectual statement ਹੈ ਕਿ ਵੀ ਜਿੰਨੇ ਮਰਜ਼ੀ ਤੁਸੀਂ ਬੁੱਧੀਜੀਵੀ ਹੋ ਜਾਓ, ਔਰ ਇੰਡੀਆ ਜਿਹੜਾ ਹੈ ਉਹ brilliantly mad, ਕਿ ਉਸ ਦੇ ਵਿੱਚ ਜਿਹੜਾ ਬ੍ਰਿਲੀਅੰਸ ਹੈ ਉਹ ਪਾਗਲਪਨ ਦੀ ਹੱਦ ਤੱਕ ਹੈ ਜਾਂ ਬਹੁਤ ਨੰਬਰ ਹੈ, ਇਹ ਕਹਿਣਾ ਚਾਹੁੰਦੇ ਨੇ। ਐਂਡ ਇਫ ਯੂ ਵਾਂਟ ਟੂ ਲਵ ਇਟ ਯੂ ਹੈਵ ਟੂ ਹੇਟ ਇਟ ਫਸਟ। ਇਹ ਲਵ ਹੇਟ ਰਿਲੇਸ਼ਨਸ਼ਿਪ ਹੈ ਇਸ ਇੰਟੈਲੈਕਟ ਦੇ ਵਰਲਡ 'ਚ। ਜੀ 28th ਹੈ, ਡੋਂਟ ਸਟੀਲ, ਇੰਡੀਅਨ ਗਵਰਨਮੈਂਟ ਹੇਟਸ ਕੰਪੀਟੀਸ਼ਨ। ਉਹਨੂੰ ਕਿਹਾ ਜੀ ਇਹ ਚੋਰੀ ਨਾ ਕਰੋ ਕੋਈ ਵੀ, ਇਹ ਕੰਪੀਟੀਸ਼ਨ ਵੀ ਉਹ ਜੋ ਚੋਰ ਨੇ, ਕਿਉਂਕਿ ਆਲਰੇਡੀ ਜੇ ਸਾਰੀ ਗਵਰਨਮੈਂਟ ਚੋਰੀ ਤੇ ਲੱਗੀ ਹੋਈ ਹੈ, ਤੁਸੀਂ ਵੀ ਕਰਦੇ ਹੋ, ਫਿਰ ਤਾਂ ਤੁਸੀਂ ਉਹਨਾਂ ਨਾਲ ਕੰਪੀਟੀਸ਼ਨ ਕਰ ਰਹੇ ਹੋ, ਉਹ ਠੀਕ ਨਹੀਂ ਹੈ। ਉਹ ਇੰਡੀਅਨ ਗਵਰਨਮੈਂਟ ਲਾਈਕ ਨਹੀਂ ਕਰਦੀ ਕੰਪੀਟੀਸ਼ਨ। 29th ਹੈ, ਇਨ ਦਾ ਵੈਸਟ ਪੀਪਲ ਲਵ ਐਂਡ ਹੋਪ ਫॉर a marriage. ਜੀ ਇਨ ਇੰਡੀਆ ਪੀਪਲ ਮੈਰੀ ਐਂਡ ਹੋਪ ਫॉर ਲਵ। ਹੁਣ ਇਹ ਸੋਸਾਇਟੀ ਦਾ ਕਨਸੈਪਟ ਹੈ ਕਿ ਇਨ ਦਾ ਵੈਸਟ ਪੀਪਲ ਲਵ ਐਂਡ ਹੋਪ ਫॉर a marriage, ਉਹ ਪਿਆਰ ਕਰਦੇ ਨੇ ਔਰ ਆਸ ਕਰਦੇ ਨੇ ਕਿ ਵੀ ਵਿਆਹ ਹੋਏ। ਇਨ ਇੰਡੀਆ ਪੀਪਲ ਮੈਰੀ ਤਾਂ ਹੋ ਜਾਂਦਾ ਹੈ, ਬਹੁਤ ਹਾਲਤਾਂ 'ਚ ਮਾਪਿਓ ਨੇ ਚੁਣਿਆ, ਖੈਰ ਹੁਣ ਤਾਂ ਖੈਰ ਇਹ ਇੰਨਾ ਨਹੀਂ ਹੈ, ਕਾਫੀ ਕੁਝ ਬਦਲਿਆ। ਐਂਡ ਹੋਪ ਫॉर ਲਵ, ਵਿਆਹ 'ਚ ਤੁਸੀਂ ਨੂੜੇ ਗਏ, ਪਿਆਰ ਹੈ ਨਹੀਂ ਹੈ, ਕੌਣ ਕਿਹਨੂੰ ਕਿਵੇਂ ਟਰੀਟ ਕਰਦਾ ਹੈ, ਫਿਰ ਉਹ ਜਿਹਨੂੰ ਕਹੋ ਵੀ ਉਹ ਕਿਸੜਿਆ ਤੁਰਿਆ ਜਾਂਦਾ ਹੈ ਕਿ ਵੀ ਇਹ ਵਿਆਹ ਤਾਂ ਸੰਬੰਧ ਹੈ, ਕੋਈ ਉਸ ਕਿਸਮ ਦਾ ਪਾਰਟ ਨਹੀਂ ਹੈ। ਦੈਟਸ ਵਾਟ ਹੀ ਵਾਂਟਸ ਟੂ ਸੇ। ਜੀ 30th, if America is a melting pot, then to me India is a thali, a selection of sumptuous dishes in different bowls. Each tastes different and does not necessarily mix with the next, but they belong together on the same plate and they complement each other in making the meal a satisfying repast. ਹੁਣ ਅਮਰੀਕਾ ਬਾਰੇ ਇਹ ਟਰਮ ਯੂਜ਼ ਕੀਤੀ ਜਾਂਦੀ ਹੈ ਕਿ ਮੈਲਟਿੰਗ ਪੌਟ, ਕਿ ਵੀ ਇੱਥੇ ਪਤੀਲਾ ਕਹਿੰਦੇ ਨੇ ਕਿ ਵੀ ਉਹਦੇ 'ਚ ਜਿਹੜੀ ਚੀਜ਼ ਆਏਗੀ ਪਏਗੀ, ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਆਇਆ ਹੈ ਉਹ ਮੈਲਟ ਹੋ ਕੇ ਅਲਟੀਮੇਟਲੀ ਅਮਰੀਕਨ ਬਣ ਜਾਏਗਾ। ਜੀ ਪਰ ਉਹ ਉਹਨਾਂ ਦਾ ਇਹ ਕਹਿਣਾ ਕਿ ਵੀ ਜੇ ਇਵੇਂ ਹੈ ਤੇ ਇੰਡੀਆ ਜਿਹੜਾ ਪੌਟ ਪਤੀਲਾ ਨਹੀਂ ਹੈ, ਮੈਲਟਿੰਗ ਥਾਲੀ ਹੈ। ਥਾਲੀ ਦੇ ਵਿੱਚ ਫਿਰ ਹੈ ਵੀ ਗੁਜਰਾਤੀ ਥਾਲੀ ਹੋਈ ਨਾ, ਫਿਰ ਉਹਨਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਕੌਲੀਆਂ ਹੁੰਦੀਆਂ, ਭਾਵੇਂ 2-2 ਚਮਚੇ ਵਿੱਚ ਰੱਖੇ ਹੁੰਦੇ ਨੇ ਜੀ ਕਿ ਵੀ ਇਹ ਜਿਹੜੀ ਹੈ ਅੱਡ ਅੱਡ ਦੀਆਂ ਡਿਸ਼ਿਜ਼ ਨੇ, ਭਾਵੇਂ ਉਹ ਸਾਰੀਆਂ ਉਹਨਾਂ ਦਾ ਟੇਸਟ ਵੀ ਅੱਡ ਹੈ ਔਰ ਮਿਕਸ ਵੀ ਨਹੀਂ ਹੁੰਦੀਆਂ, ਪਰ ਉਹ ਪਲੇਟ ਇੱਕੋ ਹੀ ਹੈ ਔਰ ਇਸ ਸਾਰੇ ਚੋਂ ਇੱਕ ਸੈਟੀਸਫਾਈਂਗ ਮੀਲ ਨਿਕਲਦਾ ਹੈ। ਸੋ ਇਹ ਆਪਣੇ ਆਪ 'ਚ ਤਾਂ ਉਹਨੇ ਜਿਹੜੀ ਇੰਡੀਆ ਦੀ ਡਾਈਵਰਸਿਟੀ ਹੈ ਉਹਨੂੰ ਕੰਪਲੀਮੈਂਟ ਕੀਤਾ ਕਿ ਵੀ ਇੱਥੇ ਤੁਹਾਨੂੰ ਆਪਣੀ ਆਈਡੈਂਟੀਟੀ ਨਹੀਂ ਗਵਾਉਣੀ ਪੈਂਦੀ, ਮੈਲਟਿੰਗ ਪੌਟ ਨਹੀਂ ਬਣਨਾ ਪੈਂਦਾ, ਤੁਸੀਂ ਉਹਨਾਂ ਆਪਣੀ ਹੋਂਦ ਰੱਖਦੇ ਹੋ। ਪਰ ਸ਼ਾਇਦ ਇਹ ਲਿਖਿਆ ਉਹਨਾਂ ਨੇ ਹਿੰਦੂਤਵਾਦੀ ਵਿਚਾਰਧਾਰਾ ਵਾਲਿਆਂ ਤੋਂ ਪਹਿਲਾਂ ਹੋਏ, ਜੀ ਜਿਹੜਾ ਕਿ ਹੁਣ ਉਹਨਾਂ ਦਾ ਸਪਸ਼ਟ ਨਿਸ਼ਾਨਾ ਹੈ ਕਿ ਵੀ ਹਿੰਦੂ ਹੋ ਤੁਸੀਂ,
ਹਿੰਦੂ ਬਣ ਜਾਓ, ਨਹੀਂ ਤਾਂ ਤੁਹਾਨੂੰ ਅਸੀਂ ਹਿੰਦੂ ਬਣਾਵਾਂਗੇ। ਸੋ ਇਹ ਜਿਹੜਾ ਇੱਕ ਅੱਛੀ ਸਟੇਟਮੈਂਟ ਸੀ ਜਿਹਨੇ ਵੀ ਜਿਸ ਪੀਰੀਅਡ 'ਚ ਲਿਖੀ ਹੋਏਗੀ, ਹੁਣ ਈਵਨ ਇਹ ਵੀ ਉਹ ਜਿਹੜੀ ਨੈਗੇਟਿਵ ਪਾਰਟ ਹੈ ਉਹਦੇ 'ਚ ਹੈ, ਕਿਉਂਕਿ ਹੁਣ ਸਪਸ਼ਟ ਤੌਰ ਦੇ ਉੱਤੇ ਹਿੰਦੁਸਤਾਨ ਦੀ ਆਈਡੀਓਲੋਜੀ ਨਹੀਂ ਟੇਕ ਓਵਰ ਕੀਤਾ ਤੇ ਉੱਥੇ ਜਾਂ ਤੁਸੀਂ ਹਿੰਦੂ ਹੋ ਸਕਦੇ ਹੋ ਤੇ ਜਾਂ ਫਿਰ ਨਹੀਂ ਹੋਵੋਗੇ। ਇਹ ਮੈਸੇਜ ਲੇਟਲੀ ਮੋਦੀ ਸਰਕਾਰ ਔਰ ਆਰਐਸਐਸ ਨੇ ਘੱਟ ਗਿਣਤੀਆਂ ਨੂੰ ਔਰ ਜਿਨ੍ਹਾਂ ਦੀ ਡਿਫਰੈਂਟ ਆਈਡੀਓਲੋਜੀ ਹੈ ਉਹਨਾਂ ਨੂੰ ਦਿੱਤਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।